Trudeau calls Trump's tariffs very dumb. Says US appeasing Putin while launching trade war against Canada. $100 ਬਿਲੀਅਨ ਦੀਆਂ ਜਿਹੜੀਆਂ ਅਮਰੀਕਨ ਚੀਜ਼ਾਂ ਕੈਨੇਡਾ 'ਚ ਆਉਂਦੀਆਂ ਨੇ, ਅਸੀਂ ਉਹਦੇ 'ਤੇ 19 ਜਿਹੜਾ ਟੈਰਿਫ ਲਾਵਾਂਗੇ। ਇੱਕ ਪਾਸੇ ਉਹ ਰੂਸ ਵੱਲ ਪੋਜ਼ਿਟਿਵਿਟੀ ਹੈ, ਅਪੀਜ਼ਿੰਗ ਵਲੈਡੀਮੀਰ ਪੁਤਿਨ ਜਿਹੜਾ ਝੂਠਾ ਹੈ, ਮਰਡਰਸ ਡਿਕਟੇਟਰ ਹੈ, ਤੇ ਸਾਡੇ ਨਾਲ ਦੁਸ਼ਮਣੀ ਹੈ। ਦੈਟ ਮੇਕਸ ਨੋ ਸੈਂਸ। ਵਿਜ਼ੀਬਲੀ ਐਂਗਰੀ। ਉਹ ਚਾਹੁੰਦਾ ਟਰੰਪ ਕਿ ਵੀ ਇਹ ਸਾਡੀ ਇਕੋਨਮੀ ਕਲੈਪਸ ਹੋਏ ਔਰ ਅਸੀਂ ਇਹਨਾਂ ਦਾ ਜਿਹੜਾ ਇੱਕ ਸੂਬਾ ਬਣੀਏ। ਦੈਟ ਇਜ਼ ਨੈਵਰ ਗੋਇੰਗ ਟੂ ਹੈਪਨ। ਵੀ ਵਿਲ ਨੈਵਰ ਬੀ ਦਾ 51st ਸਟੇਟ। ਉਹਨੇ ਕਿਹਾ ਟਰੰਪ ਤੂੰ ਭਾਵੇਂ ਤੈਨੂੰ ਬਹੁਤ ਸਮਾਰਟ ਗਾਈ ਕਹਿੰਦੇ ਨੇ, ਪਰ ਤੇਰੇ ਵਰਗਾ ਮੂਰਖ ਕੋਈ ਨਹੀਂ ਹੈ। Canadians are hurt. Canadians are angry. We are going to choose to not to go on vacation in Florida. ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਕੈਨੇਡਾ ਵਿਚਲੇ ਟੈਰਿਫ ਯੁੱਧ ਜਿਹੜਾ ਤੇਜ਼ ਹੋਣ ਦੇ ਨਾਲ ਸ਼ਬਦੀ ਯੁੱਧ ਵੀ ਜਿਹੜਾ ਤੇਜ਼ ਹੋ ਗਿਆ ਔਰ ਅਮਰੀਕਾ ਵੱਲੋਂ ਕੈਨੇਡਾ ਤੇ ਲਾਈ 25% ਟੈਰਿਫ ਦੇ ਜਵਾਬ ਵਿੱਚ ਕੈਨੇਡਾ ਨੇ ਵੀ ਜਵਾਬੀ ਟੈਰਿਫ ਠੋਕ ਦਿੱਤਾ ਔਰ ਟਰੂਡੋ ਨੇ ਇਹ ਵੀ ਕਿਹਾ ਕਿ ਟਰੰਪ ਦਾ ਇਹ ਕਦਮ ਮੂਰਖਤਾ ਭਰਿਆ ਹੈ ਔਰ ਟਰੰਪ ਰੂਸੀ ਪ੍ਰੈਜ਼ੀਡੈਂਟ ਪੁਤਿਨ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਹੈ ਔਰ ਜਦੋਂ ਕਿ ਅਮਰੀਕਾ ਦੇ ਦੋਸਤ ਕੈਨੇਡਾ ਦੇ ਨਾਲ ਉਸ ਨੇ ਵਪਾਰਕ ਜੰਗ ਸ਼ੁਰੂ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੇ ਲਈ ਵੀ ਇਹ ਇੱਕ ਬੜੀ ਗੰਭੀਰ ਸਥਿਤੀ ਹੈ ਕਿਉਂਕਿ ਜਦੋਂ ਅਸੀਂ ਇਸ ਦੀ ਉੱਤੇ ਗੱਲਬਾਤ ਕਰ ਰਹੇ ਹਾਂ, ਅਮਰੀਕਾ 'ਚ ਬੈਠੇ ਹਾਂ, ਅਮਰੀਕਨ ਆਨਰ, ਅਮਰੀਕਨ ਪ੍ਰਾਈਡ ਜਾਂ ਅਮਰੀਕਨ ਜਿਹੜਾ ਦੁਨੀਆ ਦੇ ਵਿੱਚ ਇੱਕ ਇਮੇਜ ਹੈ, ਉਸ ਨੂੰ ਲੈ ਕੇ ਹਰ ਅਮਰੀਕਨ ਚਿੰਤਤ ਹੈ ਕਿ ਭਾਈ ਇੱਕ ਨੇ ਜਿਵੇਂ ਅੱਜ ਉਹ ਹੈਡਿੰਗ ਦਿੱਤਾ ਸੀ ਕਿ ਵੀ ਇਟਸ ਨਾਟ ਨਿਊ ਵਰਲਡ ਆਰਡਰ ਵਿਚ ਇਜ਼ ਬੀਇੰਗ ਸੈਟ, ਇਟ ਇਜ਼ ਨਿਊ ਵਰਲਡ ਡਿਸਆਰਡਰ। ਗੱਲ ਗਲਤ ਨਹੀਂ ਹੈ। ਹਾਲਾਂ ਅਸੀਂ ਵੀ ਇਸ ਗੱਲ ਬਾਰੇ ਤਾਂ ਕਲੀਅਰ ਹੈ ਕਿ ਵੀ ਜੋ ਕੁਛ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ 1939 ਤੋਂ 1945 ਤੱਕ ਚੱਲਿਆ, ਜਿਹੜਾ ਵਰਲਡ ਆਰਡਰ ਬਣਿਆ, ਹੁਣ 80 ਸਾਲ ਬਾਅਦ ਰੀਸੈਟ ਹੋ ਰਿਹਾ। ਹੁਣ ਰੀਸੈਟ ਫॉर ਦਾ ਬੈਟਰਮੈਂਟ ਹੋਏ ਬਹੁਤ ਚੰਗੀ ਗੱਲ ਹੈ ਕਿਉਂਕਿ ਹਰ ਚੀਜ਼ ਅਸੀਂ ਜ਼ਿੰਦਗੀ 'ਚ ਵੀ ਕੁਛ ਸਾਲਾਂ ਬਾਅਦ ਆਪਣੇ ਆਪ ਨੂੰ ਐਨਾਲਾਈਜ਼ ਕਰਦੇ ਹਾਂ, ਤਬਦੀਲੀਆਂ ਲਿਆਉਂਦੇ ਹਾਂ। ਪਰ ਜੇ ਤੁਹਾਡੇ ਕੋਲ ਕੋਈ ਅਦਰਵਾਈਜ਼ ਵਿਜ਼ਨ ਨਹੀਂ ਹੈ ਨਵੇਂ ਸਿਸਟਮ ਦੀ ਔਰ ਜਿਹੜਾ ਐਗਜ਼ਿਸਟਿੰਗ ਸੀ, ਭਾਵੇਂ ਉਸ ਦੇ ਵਿੱਚ ਬਿਮਾਰੀਆਂ, ਕਮਜ਼ੋਰੀਆਂ ਜਾਂ ਇਲਸ ਜਾਂ ਰੋਟਨ ਉਹ ਹੋਇਆ, ਪਰ ਤੁਸੀਂ ਵੱਡੇ ਲੈਵਲ ਦੇ ਉੱਤੇ ਆਪਣੇ ਉਸ ਸਾਰੇ ਨੂੰ ਦੇਖੇ ਬਿਨਾਂ ਜੋ ਤੁਹਾਡੇ ਸਾਹਮਣੇ ਹੈ ਉਹਨੂੰ ਤੁਸੀਂ ਆਪਣੀਆਂ ਵਿਮਸ ਕਰਕੇ, ਈਗੋ ਕਰਕੇ ਜਾਂ ਆਪਣੇ ਨਿੱਜ ਵਪਾਰਕ ਹਿੱਤਾਂ ਕਰਕੇ ਜਾਂ ਕਿਸੇ ਹੋਰ ਏਜੰਡੇ ਦੇ ਥੱਲੇ, ਕਿਉਂਕਿ ਸਾਨੂੰ ਨਹੀਂ ਪਤਾ ਵੀ ਇਹ ਜੋ ਕੁਛ ਨਵੀਂ ਤਬਦੀਲੀ ਦੇ ਨਾਂ ਥੱਲੇ ਚੱਲ ਰਿਹਾ ਹੈ ਇਹ ਅਮਰੀਕਾ ਦੇ ਹਿੱਤਾਂ 'ਚ ਲੰਬਾ ਵਕਤ ਕਿਵੇਂ ਜਾਏਗਾ, ਕਿਵੇਂ ਭੁਗਤੇਗਾ। ਅੱਜ ਇਹ ਨਜ਼ਰ ਆ ਰਿਹਾ ਵੀ ਜਿਵੇਂ ਇੱਕ ਜਿਹੜਾ ਜ਼ੋਰਾਵਰ ਹੈ, ਜਿਹਨੂੰ ਪੰਜਾਬੀ 'ਚ ਜ਼ੋਰਾਵਰਾਂ ਦਾ 2700 ਤਾਂ ਹੁੰਦਾ ਹੈ, ਲੇਕਿਨ ਇਸ ਦੇ ਹੋਰ ਵੀ ਜਿਹੜੇ ਨੇ ਕਈ ਪੱਖੋਂ ਨਤੀਜੇ ਨਿਕਲਦੇ ਨੇ। ਅਕਸਰ ਸਾਡੇ ਪੰਜਾਬ ਦੇ ਪਿੰਡਾਂ 'ਚ ਇੱਕ ਕਹਾਣੀ ਜਿਹੜੀ ਅਕਸਰ ਰਿਲੇਟ ਕੀਤੀ ਜਾਂਦੀ ਹੈ ਕਿ ਇੱਕ ਪਿੰਡ ਦਾ ਬੜਾ ਜ਼ੋਰਾਵਰ ਬੰਦਾ ਜਿਹੜਾ ਕਿ ਪੂਰੀ ਤਰ੍ਹਾਂ ਹੰਕਾਰਿਆ ਗਿਆ, ਤੇ ਜਦੋਂ ਵੀ ਕਿਤੇ ਕਿਸੇ ਦੇ ਪਿੰਡ ਦੇ ਵਿੱਚ ਕੋਈ ਕਾਰਜ ਹੋਣਾ, ਬੱਚੀ ਦਾ ਵਿਆਹ ਹੈ ਜਾਂ ਬੱਚੇ ਦਾ ਉਹਨੂੰ ਸੱਦਾ ਭੇਜਣਾ, ਤੇ ਉਹਨੇ ਭਾਜੀ ਦੇ ਤੌਰ ਦੇ ਉੱਤੇ ਇੱਕ ਡਾਂਗ ਭੇਜ ਦੇਣੀ। ਔਰ ਕਹਿੰਦੇ ਜਦੋਂ ਉਹਦੇ ਆਪਣੇ ਮੁੰਡੇ ਦਾ ਵਿਆਹ ਦਾ ਆਇਆ ਤੇ ਉਹਨੇ ਸੱਦਾ ਸਾਰੇ ਪਿੰਡ ਨੂੰ ਦਿੱਤਾ, ਤੇ ਉਹਦਾ ਵਿਹੜਾ ਜਿਹੜਾ ਸਾਰਾ ਡਾਂਗਾਂ ਨਾਲ ਭਰਿਆ ਸੀ। ਭਾਜੀ ਤਾਂ ਫਿਰ ਇਹੀ ਹੁੰਦੀ ਹੈ ਵੀ ਜੋ ਤੁਸੀਂ ਪਾਈ ਹੈ ਉਹੀ ਜਿਹੜੀ ਹੈ 20 ਦੀ 21 ਕਰਕੇ ਮੋੜਨ ਵਾਲਾ ਕੰਮ ਹੁੰਦਾ। ਸੋ ਇਹ ਇੱਕ ਮੈਸੇਜ ਹੈ ਕਿ ਵੀ ਇਹ ਜਿਹੜੀ ਤੁਹਾਡੀ ਐਰੋਗੈਂਸ ਹੁੰਦੀ ਹੈ, ਇੱਕ ਸਟੇਜ 'ਤੇ ਤੁਹਾਡਾ ਜ਼ੋਰ ਚੱਲ ਜਾਂਦਾ ਹੈ, ਪਰ ਇਹਦੇ ਥੱਲੇ ਤੁਸੀਂ ਖਾਸ ਤੌਰ 'ਤੇ ਜਿਨ੍ਹਾਂ ਨੇ ਤੁਹਾਡਾ ਸਾਥ ਔਖੇ ਵੇਲੇ 'ਚ ਦਿੱਤਾ ਹੁੰਦਾ ਹੈ, ਉਹਨਾਂ ਨੂੰ ਤੁਸੀਂ ਜ਼ਲੀਲ ਕਰੋ ਔਰ ਉਹਨਾਂ ਨੂੰ ਐਬੈਂਡਨ ਕਰੋ ਔਰ ਤੁਸੀਂ ਉਸ ਵੱਲ ਤਾਂਘ ਰੱਖੋ ਜਿਹਦਾ ਟਰੈਕ ਰੈਕਡ ਬੜਾ ਕਲੀਅਰ ਹੈ। ਹਾਲਾਂ ਹੁਣ ਜੋ ਕੁਛ ਵਾਈਟ ਹਾਊਸ 'ਚ, ਓਵਲ ਆਫਿਸ 'ਚ, ਓਵਲ ਵਾਈਟ ਹਾਊਸ ਦਾ ਅੰਡਾਕਾਰ ਅੰਡੇ ਦੀ ਸ਼ਕਲ ਵਰਗਾ ਦਫ਼ਤਰ ਜਿੱਥੇ
ਮੀਡੀਆ ਦੀ ਪ੍ਰੈਜ਼ੈਂਸ ਦੇ ਵਿੱਚ ਇੰਟਰਨੈਸ਼ਨਲ, ਕਿਉਂਕਿ ਸਾਰਾ ਵੀਕਐਂਡ ਇਹੀ ਚਰਚਾ ਦਾ ਵਿਸ਼ਾ ਰਿਹਾ ਜਿਹੜਾ ਜ਼ੈਲੈਂਸਕੀ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਇਕੱਲੀ ਇੱਕ ਤਾਂ ਨੋਕ ਝੋਕ ਹੁੰਦੀ ਹੈ, ਇੱਥੇ ਤਾਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਕਈਆਂ ਨੇ ਤਾਂ ਉਹ ਕੁੱਟ ਰਿਹਾ ਟਰੰਪ, ਉਹਨੂੰ ਮਾਰ ਰਿਹਾ, ਉਹਨੂੰ ਮਾਰ ਰਿਹਾ, ਪੂਰੇ ਮੁੱਕਾਬਾਜ਼ੀ ਵੀ ਸ਼ੋਅ ਕਰ ਦਿੱਤੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 45 ਮਿੰਟ ਦੀ ਉਸ ਮੀਟਿੰਗ ਦੇ ਦੌਰਾਨ ਅਖੀਰਲੇ 10-12 ਮਿੰਟ ਉਸ ਦਾ ਨੁਕਸਾਨ ਕਿਹਨੂੰ ਹੋਇਆ? ਹਾਲਾਂ ਕੁਛ ਕੁ ਨੂੰ ਲੱਗਦਾ ਵੀ ਜ਼ੈਲੈਂਸਕੀ ਨੂੰ ਚੁੱਪ ਵੱਟ ਲੈਣੀ ਚਾਹੀਦੀ ਸੀ, ਔਰ ਦੂਸਰਾ ਕੁਛ ਨੂੰ ਲੱਗਦਾ ਕਿ ਭਾਈ ਉਹ ਭਾਵੇਂ ਮੰਗਣ ਹੀ ਆਇਆ ਸੀ ਜਾਂ ਉਸ ਦੀ ਕੌਮ ਹਾਰੀ ਹੋਈ ਕੌਮ ਵਾਂਗ ਬਹੁਤ ਕੁਛ ਉਹ ਡਿਪੈਂਡੈਂਟ ਹੈ, ਪਰ ਉਹਨਾਂ ਨੇ ਬਹੁਤਿਆਂ ਨੇ ਕਿਹਾ, ਜਿਹੜੇ ਖਾਸ ਤੌਰ 'ਤੇ ਮੈਂ ਦੇਖਦਾ ਵੀ ਸਿੱਖ ਰਿਐਕਸ਼ਨ ਇਹਦੇ 'ਤੇ ਇਹੀ ਸੀ ਕਿ ਵੀ ਉਹਨੇ ਘੱਟੋ ਘੱਟ ਜਿਹੜਾ ਹੈ ਉਹ ਭਾਵੇਂ ਉਹ ਸ਼ਿਕਾਰ ਕਰਨ ਦੇ ਸਮਰੱਥ ਨਹੀਂ ਹੈ, ਪਰ ਉਹਨੇ ਭਬਕਾਰ ਤਾਂ ਨਹੀਂ ਛੱਡੀ। ਕੁਛ ਨੇ ਉਹਨੂੰ ਮੂਰਖਤਾ ਕਿਹਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦੇ ਥੱਲੇ ਜੇ ਕੋਈ ਵੀ ਬੰਦਾ, ਗੱਲ ਇਹ ਨਹੀਂ ਹੁੰਦੀ ਕਿ ਵੀ ਕੋਈ ਕਿਸੇ ਨੂੰ ਕੀ ਮਾਰ ਸਕਦਾ ਹੈ, ਲੇਕਿਨ ਜੇ ਅਮਰੀਕਾ ਦਾ ਪ੍ਰੈਜ਼ੀਡੈਂਟ, ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਫੁੱਲ ਗਲੋਬਲ ਕੈਮਰਿਆਂ ਦੇ ਸਾਹਮਣੇ ਉਹਨਾਂ ਨੂੰ ਕੋਈ ਚੈਲੰਜ ਕਰਦਾ ਹੈ ਜਾਂ ਆਰਗੂ ਵੀ ਕਰਦਾ ਹੈ, ਔਰ ਆਰਗੂ ਵੀ ਹੀਟਡਲੀ ਕਰਕੇ, ਭਾਵੇਂ ਬਾਅਦ 'ਚ ਉਹਨੂੰ ਵਾਈਟ ਹਾਊਸ 'ਚ ਜਾਣ ਲਈ ਕਿਹਾ ਜਾਂਦਾ, ਉੱਥੇ ਹੀ ਖਾਣਾ ਪਿਆਰਾ, ਇਹ ਵੱਡੇ ਬੰਦੇ ਦੀ ਇਨਸਲਟ ਹੁੰਦੀ ਹੈ। ਉਹਦੇ 'ਚ ਆਮ ਉਹ ਤਾਂ ਪਹਿਲਾਂ ਹੀ ਪਤਾ ਹੈ ਵੀ ਜ਼ੈਲੈਂਸਕੀ ਨੇ ਜਾਂ ਜਿਹੜੀ ਵੀ ਆਪਣੀ ਗੱਲ ਸ਼ੁਰੂ ਕੀਤੀ, ਔਰ ਫਿਰ ਜਦੋਂ ਅਸੀਂ ਅਮਰੀਕਾ ਦਾ ਐਲਾਈਜ਼ ਔਰ ਐਨਮੀਜ਼ ਦੀ ਦੇਖਦੇ ਹਾਂ, ਹੁਣ ਇਹ ਸੰਡੇ ਜਿਹੜਾ ਸਮਿਟ ਸੱਦੀ ਹੋਈ ਸੀ ਯੂਰਪੀਅਨ ਯੂਨੀਅਨ ਦੀ, ਆਲਮੋਸਟ 26-27 ਮੁਲਕਾਂ ਦੇ ਨੁਮਾਇੰਦੇ, ਯੂਰਪੀਅਨ ਯੂਨੀਅਨ ਦੀ ਕਮਿਸ਼ਨਰ, ਔਰ ਦੂਸਰਾ ਜਿਵੇਂ ਜ਼ੈਲੈਂਸਕੀ ਨੂੰ ਵਾਰਮ ਵੈਲਕਮ ਮਿਲਿਆ, ਜੇ ਤੁਸੀਂ ਉਹਨਾਂ ਨੂੰ ਬਾਡੀ ਲੈਂਗੁਏਜ ਤੋਂ ਦੇਖਦੇ ਹੋ, ਜੱਫੀਆਂ ਪਾਉਂਦੇ ਆ ਜਾਂ ਦੂਜੇ ਤੀਜੇ, ਸੋ ਕਿਤੇ ਨਾ ਕਿਤੇ ਹਾਲਾਂ ਮੈਕਰੋਨ ਜਦੋਂ ਫ੍ਰੈਂਚ ਪ੍ਰੈਜ਼ੀਡੈਂਟ ਆਇਆ, ਉਹਨੇ ਵੀ ਜਦੋਂ ਟਰੰਪ ਨੇ ਕੋਟ ਕੀਤਾ ਕਿ ਜੀ ਅਸੀਂ ਇੰਨੇ 350 ਬਿਲੀਅਨ ਦਿੱਤਾ ਹੈ, ਉਹਨੇ ਰੋਕ ਕੇ ਕਿਹਾ ਕਿ ਵੀ ਨਹੀਂ ਇਹਨਾਂ ਭਾਵੇਂ ਪਿਆਰ ਨਾਲ ਹੀ ਹੱਥ ਡਿਪਲੋਮੈਟਿਕਲੀ। ਦੂਸਰੇ ਪਾਸੇ ਇਹੀ ਉਹਨੇ ਕੈਨ ਸਟਾਰਮਰ ਨੇ ਵੀ ਜਿਹੜਾ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਜਿਹੜਾ ਉਹ ਡਿਪਲੋਮੈਟਿਕਲੀ ਹੈਂਡਲ ਕੀਤਾ, ਪਰ ਕਿਤੇ ਨਾ ਕਿਤੇ ਜਿਵੇਂ ਜ਼ੈਲੈਂਸਕੀ ਨੇ ਆਊਟਬਸਟ ਆਪਣੀ ਦਿੱਤੀ, ਉਹਨਾਂ ਨੂੰ ਲੱਗਾ ਕਿ ਵੀ ਇਹ ਸਾਡੇ ਜਜ਼ਬਿਆਂ ਦੇ ਵੀ ਤਰਜਮਾ, ਹਾਲਾਂ ਉਹ ਸਾਰੇ 'ਚੋਂ ਉਹਨਾਂ ਨੇ ਕੱਢਿਆ ਹੁਣ 800 ਬਿਲੀਅਨ ਪਾਉਂਡ ਉਹ ਰੱਖਣਗੇ ਅੱਡ, ਉਹਨਾਂ ਨੂੰ ਨੈਟੋ ਨੂੰ ਜਾਂ ਯੂਰਪੀਅਨ ਯੂਨੀਅਨ ਨੂੰ ਇਹ ਹੋ ਗਿਆ ਕਿ ਵੀ ਸਾਨੂੰ ਹੁਣ ਕਿਸੇ ਨੇ ਡਿਫੈਂਡ ਨਹੀਂ ਕਰਨਾ। ਰਸ਼ੀਆ ਦੇ ਮਾਮਲੇ 'ਚ ਵੀ ਉਹਨਾਂ ਨੇ ਕੋਈ ਸਰੈਂਡਰ ਲਾਈਨ ਨਹੀਂ, ਉਹਨਾਂ ਨੇ ਇਨ ਦਾ ਏਅਰ ਐਂਡ ਔਨ ਦਾ ਗਰਾਊਂਡ ਆਪਣੇ ਜਿਹੜੇ ਨੇ ਫੁੱਟ ਸ਼ੋਲਜਰ ਜਿਹੜੇ ਰੱਖਣ ਦੀ ਗੱਲ ਵੀ ਕੀਤੀ ਹੈ। ਹਾਲਾਂ ਮੈਨੂੰ ਨਹੀਂ ਲੱਗਦਾ ਵੀ ਲੌਂਗ ਟਰਮ ਜੇ ਅਮਰੀਕਾ ਆਨਲਾਈਨ ਨਹੀਂ ਆਉਂਦਾ ਤੇ ਕੋਈ ਰੂਸ ਦੇ ਖਿਲਾਫ ਉਹ ਜਿੱਤ ਸਕਦੇ ਨੇ, ਪਰ ਇਹ ਜਿਹੜੀ ਡਿਫਾਈਂਸ ਇੱਥੇ ਨਜ਼ਰ ਆਈ ਉਸ ਦੇ ਸਾਹਮਣੇ ਉਹਨਾਂ ਨੇ ਵੀ ਕੋਈ ਇਹ ਨਹੀਂ ਕਿਹਾ ਹੈ ਵੀ ਉਹਨਾਂ ਨੇ ਜ਼ੈਲੈਂਸਕੀ ਨੂੰ ਕਿਹਾ ਵੀ ਤੂੰ ਅਸਤੀਫਾ ਦੇ ਦੇ, ਤੂੰ ਯੂਰਪੀਅਨ ਯੂਨੀਅਨ ਦਾ ਨੱਕ ਵਢਾਇਆ, ਨਹੀਂ। ਇਟ ਵਾਜ਼ ਏ ਐਪਰੀਸ਼ੀਏਟਿਵ ਪਾਰਟ, ਜੇ ਤੁਸੀਂ ਬਾਡੀ ਲੈਂਗੁਏਜ ਤੋਂ ਦੇਖੋ, ਉਹਨੂੰ ਸਪੋਰਟ ਦਾ ਭਰੋਸਾ ਦਿਵਾਇਆ। ਜਰਮਨ ਨੇ, ਫਰਾਂਸ ਨੇ, ਕਿੰਨੀ ਕੁ ਕਰਨਗੇ ਇਹ ਬਿਸਾਈਡਸ ਦਾ ਪੁਆਇੰਟ ਹੈ। ਜ਼ੈਲੈਂਸਕੀ ਨੇ ਉੱਥੇ ਜਾ ਕੇ ਵੀ ਕਮੈਂਟ ਕੀਤਾ ਵੀ ਇਹ ਜਿਹੜਾ ਪੀਸ ਦੀ ਗੱਲ ਕਰਨਾ ਰੂਸ ਨਾਲ ਇਹ ਬਹੁਤ ਲੰਬੀ ਛਾਲ ਹੈ, ਉਹਦੇ ਤੇ ਵੀ ਟਰੰਪ ਨੇ ਅੱਜ ਰਿਐਕਟ ਕੀਤਾ ਇਸ ਗੱਲ ਦੇ ਉੱਤੇ ਗੁੱਸੇ ਦੇ ਵਿੱਚ ਕਿ ਜਿਵੇਂ, ਸੋ ਮਤਲਬ ਇਹ ਹੈ ਵੀ ਉਹਨਾਂ ਨੇ ਜ਼ੈਲੈਂਸਕੀ ਦੇ ਨੂੰ ਤਾਂ ਧੁਰਿਆ ਹੀ ਹੋਇਆ ਹੈ, ਪਰ ਉਹ ਯੂਰਪੀਅਨ ਯੂਨੀਅਨ ਜਾਂ ਨੈਟੋ ਦੇ ਨਾਲ ਵੀ ਉਸ ਕਿਸਮ ਦਾ, ਕਿਉਂਕਿ ਹਾਲਾਂ ਬ੍ਰਿਟਨ ਨੇ ਤਾਂ ਆਪਣਾ ਬਚਾ ਲਿਆ ਸੀ ਟੈਰਿਫ ਨਾ ਲਾਉਣ ਦੀ ਗੱਲ, ਪਰ ਮੈਨੂੰ ਲੱਗਦਾ ਵੀ ਜਿਵੇਂ ਯੂਰਪੀਅਨ ਯੂਨੀਅਨ ਜ਼ੈਲੈਂਸਕੀ ਦੇ ਸਟੈਂਡ ਦੇ ਨਾਲ ਜਾਂ ਯੂਕਰੇਨ ਦੇ ਮਾਮਲੇ 'ਚ ਪੀਸ ਦਾ ਜਿਹੜੀ ਅਮਰੀਕਨ ਪ੍ਰਪੋਜ਼ਲ ਹੈ ਉਹਦੀ ਥਾਂ ਰੂਸ ਨੂੰ ਵੀ ਅਕਾਊਂਟੇਬਲ ਠਹਿਰਾ ਕੇ ਸਿਕਿਉਰਿਟੀ ਗਾਰੰਟੀ ਦੀ ਗੱਲ ਕਰ ਰਹੀ ਹੈ। ਟਰੰਪ ਆਉਣ ਵਾਲੇ ਦਿਨਾਂ 'ਚ ਜਿਹੜਾ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਤਾਂ ਜਿਹੜੀ ਮਿਲਟਰੀ ਏਡ ਯੂਕਰੇਨ ਨੂੰ ਸੀ ਉਹ ਫੌਰਨ ਸਟਾਪ ਕਰਤੀ, ਉਹ ਤਾਂ ਉੱਥੇ ਰੋਕ ਦਿੱਤੀ। ਹੁਣ ਗੱਲ ਅਸੀਂ ਇੱਕ ਪਾਸੇ ਤਾਂ ਉਹ ਚੱਲ ਹੀ ਰਿਹਾ ਸੀ, ਇੱਥੇ ਜਦੋਂ 1 ਮਹੀਨੇ ਦਾ ਪੌਜ਼ ਦਿੱਤਾ ਕੈਨੇਡਾ ਔਰ ਮੈਕਸੀਕੋ ਨੂੰ, ਤੇ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਚਲੋ ਟਰੰਪ ਨੇ ਆਉਂਦਿਆਂ ਤਾਂ ਕਿਹਾ ਸੀ ਜੀ ਅਸੀਂ ਟੈਰਿਫ ਪੂਰਾ ਲਾਣਾ ਹੈ ਔਰ ਕੈਨੇਡਾ ਨੂੰ ਜ਼ਲੀਲ ਕਰਨ ਦੇ ਲਈ ਜਿਹੜਾ ਕਿ 51ਵਾਂ ਸੂਬਾ ਬਣ ਜਾਏ, ਜਸਟਿਨ ਟਰੂਡੋ ਨੂੰ ਗਵਰਨਰ ਟਰੂਡੋ ਕਰਕੇ ਕਹਿਣਾ ਜਾਂ ਦੂਜੇ, ਲੱਗਦਾ ਸੀ ਵੀ ਚਲੋ ਸ਼ਾਇਦ ਇਸ ਇਨੀਸ਼ੀਅਲੀ ਇਵੇਂ ਹੋ ਗਿਆ। ਲੇਕਿਨ ਅੱਜ ਜਦੋਂ ਅਸੀਂ ਟਿਊਜ਼ਡੇ ਗੱਲ ਕਰ ਰਹੇ ਹਾਂ, ਆਲਰੇਡੀ ਜਿਹੜਾ ਟਰੰਪ ਦੀ ਧਮਕੀ ਸੀ 1 ਮਹੀਨੇ ਦਾ ਪੌਜ਼ ਸੀ, ਜਿਸ ਪੀਰੀਅਡ 'ਚ ਕੈਨੇਡਾ ਨੇ ਵੀ ਵਿੱਤੋਂ ਵੱਧ ਜਿਹੜਾ ਬਾਰਡਰ ਪੈਟਰੋਲਿੰਗ ਔਰ ਦੂਜੇ ਲਈ ਵੀ ਫੰਡਿੰਗ ਰੱਖੀ,
मैक्सिको ने भी किया है, लेकिन ट्रंप जनाब टले नहीं ने और ट्रंप ने 25% टैरिफ जिहड़ी है मैक्सीकन और कनेडियन इंपोर्ट्स के उत्ते अज तो उस दी शुरुआत हो गई। अच्छा, हुण अजे मैक्सीको वालियां ने तो अपना रिएक्शन नहीं दिता, पर जे फ्रेंच प्रेजिडेंट मैक्रॉन उत्थे स्टैंड लैंदा तो फिर सानू ये नहीं भुलना चाहिए कि अमरीका का फ्रेंच मूल का ही प्राइम मिनिस्टर है जस्टिन ट्रूडो, भावें जा रहा है और ना इहदा प्यो भी नहीं सी झुकदा जिहड़ा वो प्राइम मिनिस्टर है कैनेडा का। और एक अद्धी वारी किसी मौके ते कोई इंटरनेशनल कॉन्फ्रेंस सी तो उन्हें कोई कमेंट किया कि हालां उदों कोई चल रही नहीं सी, कार्रवाई नहीं सी चल रही, माइक अपने वालों सी भी माइक बंद ने तो वो माइक ओपन सी, उहदे च उन्हें पूरी अमरीकना नूं एक करारी गाल कड्ढी सी। उस इहदे प्यो ने वो बड़ा उदों डिप्लोमैटिक इशू बन गया सी, माइक वाज ऑन एंड दैट वाज रिकॉर्डेड। सो कहने का मतलब ये है कि भी जस्टिन ट्रूडो ने हालां साडे लिए ये इसलिए है भी अमरीका साडा मुल्क है, कैनेडा असी जस्टिन ट्रूडो ने खास तौर पर जिवें ट्रांसनैशनल रिप्रैशन के मुद्दे ते स्टैंड लिया और जो भी प्रभावित कारोबारी या दूसरे सिलसिले होंदे ने, 1 मिलियन सिख कैनेडा च है, 1 मिलियन अमेरिका है, और जदों असी 5 आइज कंट्रीज़ के हवाले नाल गल करते हैं असी समझते हैं कि भी ये जिहड़ा अमरीका कैनेडा आस्ट्रेलिया न्यूजीलैंड यूके इक्को पेज ते होणगे तो ये जिहड़ा साडे कॉज लई भी जे फ्यूचर च उस खिते दे विच जिहड़ा है वो एक नवें नेशन की तामीर करन दी गल है। तो ये एक डेमोक्रेसीज़ ने, सिखां दा भी वड्डा नंबर है और असी इनू इस ब्लॉक के ढंग नाल ही देख रहे सी। इसलिए साडे लिए भी इस पीरीयड च और खास तौर पर जिहड़े साडे वीर भैणां दोनों पासे ही, क्योंकि ऑलरेडी हर इंडस्ट्री सफ़र कर रही है, कनेडा च इसका की इंपैक्ट होएगा, अमेरिका च की होएगा, क्योंकि आलमोस्ट $2 बिलियन दीयां चीज़ां एवरी डे अमेरिका कैनेडा और मैक्सीको दे विचाले ਜਿਹੜੀਆਂ ਨੇ ਉਹ ट्रेड ਹੁੰਦੀਆਂ ਨੇ। और ਇਹਦੇ ਈਵਨ ਆਟੋ ਇੰਡਸਟਰੀ ਦੇ ਹਵਾਲੇ ਨਾਲ ਤਾਂ ਹੁੰਦਾ ਜੀ ਇਹ ਪੁਰਜਾ ਇੱਥੇ ਆਈ, ਇੱਥੋਂ ਗੱਡੀ ਇੱਥੇ ਆਈ, ਇੱਥੋਂ ਫਿਰ ਉਹ ਪੁਰਜਾ ਗਿਆ, ਇਹ ਸਭ ਕਿਵੇਂ ਪ੍ਰਭਾਵਿਤ ਹੋਏਗਾ ਔਰ ਇਹ ਅਲਟੀਮੇਟਲੀ ਮਹਿੰਗਾਈ ਕਿਸ ਲੈਵਲ ਦੇ ਉੱਤੇ ਹੋਏਗੀ, ਕਿਉਂਕਿ ਇਹਦੇ ਪ੍ਰਾਈਸਿਸ ਵੀ ਹੁਣ ਉਹ ਐਲਵਾਕਾਡੋ ਖਾਣ ਵਾਲਿਆਂ ਨੂੰ ਮੈਂ ਅੱਜ ਕਹਿ ਰਿਹਾ ਸੀ, ਮੈਂ ਕਿਹਾ ਵੀ ਉਹ 75% ਤਾਂ ਉੱਥੋਂ ਹੀ ਆਉਂਦੇ ਨੇ ਮੈਕਸੀਕੋ ਤੋਂ, ਮੈਂ ਕਿਹਾ ਹੋਰ ਖਾਓ ਐਲਵਾਕਾਡੋ। इसलिए ਉਹਦੇ ਵਿਚਲੀ ਪ੍ਰੋਟੀਨ ਹੁਣ ਆਪਣਿਆਂ ਨੂੰ ਨਹੀਂ ਮਿਲਣੇ ਆ, ਚਲੋ ਲਾਈਟਰ ਵੇਨ ਤੇ ਹੈ। ਪਰ ਟਰੂਡੋ ਨੇ ਕਾਫੀ ਇਸ ਦੇ ਉੱਤੇ ਜਵਾਬੀ ਕਾਰਵਾਈ ਵੀ ਕੀਤੀ ਔਰ ਜਿਵੇਂ ਮੀਡੀਆ ਰਿਪੋਰਟ ਸਾਰੇ ਸਮੇਤ BBC और इंटरनेशनल आज खबर ये है कि ट्रूडो कॉल्स ट्रम्प्स टैरिफ्स वेरी डम, says US appeasing Putin while launching trade war against Canada। उन्होंने कहा बहुत डम एक्शन इन्हें किया है, ये अपने दोस्तों के नाल में बिहेव कर रहा है और उहदे च उन्हें रादर इंसल्टिंग वे दे नाल ट्रूडो ने कहा कि भाई हुण मैं एक स्पैशल बंदे की गल करना चाहता है, आई वांट, पहला तो उन्हें ट्रूडो ने कहा कि भी ये जड़ियाँ अमेरिकन टैरिफ्स ने बहुत डम ने और ये रशिया नूं खुश करन ते लगा होया ट्रेड वार कैनेडा दे अगेंस्ट शुरू करके और बड़ी ब्लंट सी न्यूज़ कॉन्फ्रेंस, हालांकि उहदा अखीरला पार्ट चल रहा है। उन्होंने कहा कि भी जिहड़ा कैनेडा है वो जवाबी रिटैलिएटरी टैरिफ लाएगा और $100 बिलियन ਦੀਆਂ ਜਿਹੜੀਆਂ ਅਮਰੀਕਨ ਚੀਜ਼ਾਂ ਕੈਨੇਡਾ ਚ ਆਉਂਦੀਆਂ ਨੇ ਅਸੀਂ ਉਹਦੇ ਤੇ 19 ਜਿਹੜਾ ਟੈਰਿਫ ਲਾਵਾਂਗੇ। ਉਹਨੇ ਕਿਹਾ ਵੀ ਅੱਜ ਅਮਰੀਕਾ ਨੇ ਕੈਨੇਡਾ ਦੇ ਖਿਲਾਫ ਟੈਰਿਫ ਦੇ ਮੁੱਦੇ ਤੇ ਟ੍ਰੇਡ ਵਾਰ ਸ਼ੁਰੂ ਕਰ ਦਿੱਤੀ ਹੈ। ਅਸੀਂ ਇਹਨਾਂ ਨੂੰ ਹਮੇਸ਼ਾ ਹੀ ਆਪਣਾ ਕਲੋਜ਼ੈਸਟ ਪਾਰਟਨਰ ਔਰ ਸਾਥੀ ਮੰਨਦੇ ਹਾਂ, ਸਾਡਾ ਕਲੋਜ਼ੈਸਟ ਫਰੈਂਡ। ਔਰ ਇਹ ਇੱਕ ਪਾਸੇ ਉਹ ਰੂਸ ਵੱਲ ਪੋਜ਼ਿਟਿਵਿਟੀ ਹੈ, ਅਪੀਜ਼ਿੰਗ ਵਲੈਡੀਮੀਰ ਪੁਤਿਨ ਜਿਹੜਾ ਝੂਠਾ ਹੈ, ਮਰਡਰਸ ਡਿਕਟੇਟਰ ਹੈ ਤੇ ਸਾਡੇ ਨਾਲ ਦੁਸ਼ਮਣੀ ਹੈ। दैट मेक्स नो सेंस, विजिबली एंग्री, गुस्से चो ट्रूडो पूरा उन्हें पूरी अपने जलाव दे विच है। और इन्होंने कहा कि भी ये अपने वाशिंगटन ने 3 ਜਿਹੜੇ बिगेस्ट ट्रेडिंग पार्टनर ने मैक्सीको कैनेडा चाइना उन्होंने दे उत्ते टैरिफ्स लाई है और ये जड़ा मिडनाइट से लागू हो गया। उन्होंने कहा कि भी what he wants to see is a total collapse of Canadian economy because that will make it easier to annex us। ਨਾਲ ਹੀ ਉਹਨੇ ਰੈੱਡ ਅਲਾਰਮ ਦੇ ਦਿੱਤਾ ਹੈ ਕਿ ਵੀ ਇਹ ਜਾਣ ਬੁੱਝ ਕੇ ਕੀਤਾ ਹੈ, ਜਿਹੜਾ ਬਾਰ-ਬਾਰ ਸਾਨੂੰ ਇੱਕ 51ਵਾਂ ਸੂਬਾ ਬਣਾਉਣਾ ਚਾਹੁੰਦਾ ਹੈ। ਔਰ ਉਹ ਚਾਹੁੰਦਾ ਹੈ ਟਰੰਪ ਕਿ ਵੀ ਇਹ ਸਾਡੀ ਇਕੋਨਮੀ ਕਲੈਪਸ ਹੋਏ
ਔਰ ਅਸੀਂ ਇਹਨਾਂ ਦਾ ਜਿਹੜਾ ਇੱਕ ਸੂਬਾ ਬਣੀਏ, ਇਹ ਜਿਹੜਾ that is never going to happen. We will never be the 51st state. ਵੀ ਭੁੱਲ ਜਾਓ ਕਿ ਵੀ ਅਸੀਂ ਤੁਹਾਡੇ ਥੱਲੇ ਲੱਗਾਂਗੇ, that will never happen. ਔਰ ਫਿਰ ਉਹਨੇ ਜਿਹੜਾ ਇੱਕ derogatory ਅੰਦਾਜ਼ ਕਿਹਾ, I want to speak directly to one specific American, Donald. ਉਹਨੇ ਕਿਹਾ ਖਾਸ ਅਮਰੀਕਨ ਦੇ ਨਾਲ ਮੈਂ ਹੁਣ ਸਿੱਧੀ ਜਿਹੜਾ ਉਹ ਆਡਾ ਲੈਣਾ ਚਾਹੁੰਦਾ, ਗੱਲ ਕਰਨਾ ਚਾਹੁੰਦਾ। ਮਿਸਟਰ ਟਰੂਡੋ said, okay, it's not in my habit to agree with the Wall Street Journal, but Donald, they point out that even though you are a very smart guy, this is a very dumb thing to do. ਉਹਨੇ ਕਿਹਾ ਟਰੰਪ ਤੂੰ ਭਾਵੇਂ ਤੈਨੂੰ ਬਹੁਤ ਸਮਾਰਟ ਗਾਈ ਕਹਿੰਦੇ ਨੇ ਪਰ ਤੇਰੇ ਵਰਗਾ ਮੂਰਖ ਕੋਈ ਨਹੀਂ ਹੈ। ਇਹ ਹੁਣ ਟਰੂਡੋ ਨੇ ਸਿੱਧੇ ਔਰ ਇਹ ਇਸ ਦੇ ਉੱਤੇ ਫਿਰ ਟਰੰਪ ਨੂੰ ਇੰਨੀ ਤਾਂ ਉਹ ਕਿਹੜਾ ਉਹਨੇ ਨਾਲ ਦੀ ਨਾਲ ਆਪਣੀ ਵਾਪਸੀ ਜਵਾਬੀ ਸੋਸ਼ਲ ਮੀਡੀਆ ਪੋਸਟ ਤੇ ਕੀਤਾ, ਪਲੀਜ਼ ਐਕਸਪਲੇਨ ਟੂ ਗਵਰਨਰ ਟਰੂਡੋ ਆਫ ਕੈਨੇਡਾ that when he puts on a retaliatory tariff on US, our reciprocal tariffs will immediately increase by a like amount. ਉਹ ਕਹਿੰਦਾ ਵੀ ਗਵਰਨਰ ਟਰੂਡੋ ਨੂੰ ਦੱਸ ਦਿਓ, ਟਰੂਡੋ ਕਹਿੰਦਾ ਵੀ ਜਦੋਂ ਤੁਹਾਡੀਆਂ ਆਈਆਂ ਅਸੀਂ ਉਹਨੀਆਂ, ਮਤਲਬ ਇਟਸ ਨਾਟ ਗੁੱਡ। ਇਹ ਜਿਸ ਪਾਸੇ ਵੱਲ ਗੱਲ ਜਾ ਰਹੀ ਹੈ ਔਰ ਇਹ ਜਿਹੜਾ ਉਹਨਾਂ ਨੇ ਟਰੰਪ ਨੇ ਆਲਰੇਡੀ ਜਿਹੜਾ ਇਸ ਦੇ ਉੱਤੇ ਰਿਐਕਟ ਕੀਤਾ ਔਰ ਟਰੂਡੋ ਨੇ ਇਹ ਕਿਹਾ ਕਿ ਕੈਨੇਡੀਅਨਸ ਆਰ ਹਰਟ, Canadians are angry. We are going to choose to not to go on vacation in Florida. ਅਸੀਂ ਹੁਣ ਬਿਲਕੁਲ ਫਲੋਰੀਡਾ ਵਗੈਰਾ ਅਸੀਂ ਹੁਣ ਪੂਰਾ ਬਾਈਕਾਟ ਲਾਏ ਔਰ ਕੈਨੇਡਾ ਦੀਆਂ ਸ਼ੈਲਫਸ ਤੋਂ ਅਮਰੀਕਨ ਵਾਈਨ ਦੂਜੀਆਂ ਦੇ ਸਭ ਚੁੱਕ ਕੇ ਉਹਨਾਂ ਨੇ ਬਾਹਰ ਮਾਰਿਆ। ਹਰ ਪਾਸੇ ਆਪਣਾ ਮੇਪਲ ਲੀਫ ਦਾ ਸਾਈਨ ਹੈ ਕਿ ਵੀ ਬਾਏ ਕੈਨੇਡੀਅਨ ਔਰ ਇਹ ਵੀ ਆਰ ਗੋਇੰਗ ਟੂ ਚੂਜ਼ ਟੂ ਟਰਾਈ ਐਂਡ ਬਾਈ ਕੈਨੇਡੀਅਨ ਪ੍ਰੋਡਕਟਸ ਐਂਡ we are probably going to keep booing the American anthem. ਉਹਨੇ ਕਿਹਾ ਵੀ ਹੁਣ ਜਿੱਥੇ ਵੱਜੇਗਾ ਅਮਰੀਕਨ ਐਂਥਮ ਅਸੀਂ ਬੂ ਕਰਾਂਗੇ। ਇਸੇ ਤਰ੍ਹਾਂ ਜਿਹੜਾ ਪ੍ਰੀਮੀਅਰ ਹੈ ਓਨਟਾਰੀਓ ਦਾ, ਉਹਨੇ ਕਿਹਾ ਕਿ ਵੀ ਉਹ 25% ਐਕਸਪੋਰਟ ਟੈਕਸ ਇਲੈਕਟ੍ਰਿਸਿਟੀ ਜਿਹੜੀ US ਨੂੰ ਜਾਂਦੀ ਹੈ ਉਹਦੇ ਤੇ ਲਾਏਗਾ। ਇਸੇ ਤਰ੍ਹਾਂ ਜਿਹੜਾ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਹੁਣੇ ਦੁਬਾਰਾ ਚੁਣ ਕੇ ਆਇਆ, ਉਹਨੇ ਕਿਹਾ ਕਿ he would stop the sale of nickel and rare minerals to US, ਜਿਹੜੀ ਅਸੀਂ ਦਿੰਦੇ ਆ ਉਹ ਵੀ ਅਸੀਂ ਨਹੀਂ ਵੇਚਾਂਗੇ। ਇਸੇ ਤਰ੍ਹਾਂ ਉਹਨਾਂ ਦੇ ਬਾਕੀ ਸੂਬਿਆਂ ਦੇ ਲੋਕਾਂ ਨੇ ਵੀ ਇਸ ਦੇ ਉੱਤੇ ਕਿਹਾ ਔਰ ਇਸ ਦੇ ਉੱਤੇ ਈਵਨ ਕੈਨੇਡਾ ਨੇ ਕਿਹਾ, ਕਿਉਂਕਿ ਇਹ ਇੱਕ ਇਹਨਾਂ ਦਾ ਸਮਝੌਤਾ ਹੋਇਆ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਥੱਲੇ ਔਰ ਟਰੂਡੋ ਨੇ ਕਿਹਾ ਕਿ ਵੀ ਅਸੀਂ ਇਸ ਮੁੱਦੇ ਨੂੰ ਜਿਹੜਾ ਉਹ ਕੋਰਟ 'ਚ ਵੀ ਲੈ ਕੇ ਜਾਵਾਂਗੇ, ਇੰਟਰਨੈਸ਼ਨਲ ਕੋਰਟ ਦੇ ਵਿੱਚ, ਔਰ ਅਸੀਂ ਬੈਕਡਾਊਨ ਬਿਲਕੁਲ ਨਹੀਂ ਕਰਾਂਗੇ। ਔਰ ਇਹ ਸਾਰੇ ਦੇ ਨਾਲ ਕੀ ਇਫੈਕਟ ਹੋਏਗਾ, ਟਰੱਕਸ, ਪੈਟਰੋਲ, ਬੈਟਰੀਜ਼, ਇਹ ਸਾਰੀਆਂ ਜਿਹੜੀਆਂ ਨੇ ਅਫੈਕਟਡ ਬਾਈ ਟਰੰਪਸ ਟੈਰਿਫਸ। ਹੁਣ ਇਹ ਦੋਨੋਂ ਪਾਸੇ ਚੱਲ ਰਿਹਾ ਵੀ ਇੱਥੇ ਕਿਹੜੀ ਚੀਜ਼ ਪ੍ਰਭਾਵਿਤ ਹੋਏਗੀ ਔਰ ਕੈਨੇਡੀਅਨਸ ਨੂੰ ਆਲਰੇਡੀ ਕਾਲ ਦਿੱਤੀ ਹੈ ਉਹਨਾਂ ਨੇ, ਬਾਏ ਕੈਨੇਡੀਅਨ, ਵਪਾਰ ਕਰੋ ਅਮਰੀਕਨ ਚੀਜ਼ਾਂ ਦਾ, ਬਾਈਕਾਟ ਕਰੋ। ਔਰ ਇਹ ਮੈਜੋਰਿਟੀ ਕੈਨੇਡੀਅਨ ਜਿਹੜੇ ਨੇ ਉਹ ਇਸ ਵੇਲੇ ਜਸਟਿਨ ਟਰੂਡੋ ਔਰ ਉਹਦੇ ਸਟੈਂਡ ਦੇ ਹੱਕ 'ਚ ਨੇ ਔਰ ਇਸ ਸਾਰੇ ਦੇ ਉੱਤੇ ਚੱਲਦੇ ਆ। ਔਰ ਫਿਰ ਟਰੰਪ ਨੇ ਜਿਹੜਾ ਰੈਸੀਪ੍ਰੋਕਲ ਟੈਰਿਫ ਦੀ ਧਮਕੀ ਦਿੱਤੀ ਔਰ ਇਹ ਓਨਟਾਰੀਓ ਦੇ ਲੀਡਰ ਨੇ ਜਿਹੜਾ ਮਿਸਟਰ ਡਗ ਨੇ ਇਹ ਵੀ ਕਿਹਾ ਕੈਨੇਡਾ ਨੀਡਸ ਟੂ ਬੀ ਰੈਡੀ ਟੂ ਡਿਗ ਫॉर ਇਨ ਏ ਲੌਂਗ ਫਾਈਟ। ਇਹ ਸਾਡੀ ਲੜਾਈ ਲੰਬੀ ਹੋਣ ਜਾ ਰਹੀ ਹੈ ਔਰ ਇਸ ਦੇ ਉੱਤੇ ਜਿਹੜਾ ਤੁਸੀਂ ਡਟ ਜਾਓ। ਔਰ ਇੰਨੇ ਕੁ ਲਾਈਵ ਇਹ ਸਾਰੇ ਕਵਰ ਹੋਏ ਔਰ ਟਰੂਡੋ ਨੇ ਕਿਹਾ ਵੀ ਆਰ ਕੈਨੇਡੀਅਨਸ, ਵੀ ਵਿਲ ਫਾਈਟ ਐਂਡ ਵੀ ਵਿਲ ਵਿਨ। ਹੁਣ ਜਦੋਂ ਇਸ ਕਿਸਮ ਦੀ ਲੈਂਗੁਏਜ ਆ ਜਾਏ ਤਾਂ ਬਿਲਕੁਲ ਦੁਸ਼ਮਣੀ ਵਾਲਾ ਪਾਰਟ ਹੈ ਔਰ ਇਹ ਸਾਰੇ ਦੇ ਚਲਦਿਆਂ ਅਸੀਂ ਇਹ ਸਮਝ ਸਕਦੇ ਹਾਂ ਕਿ ਵੀ ਇਹਦਾ ਪਹਿਲਾ ਅਸਰ ਅੱਜ ਵਾਲ ਸਟਰੀਟ 'ਚ ਵੀ ਆਇਆ ਔਰ ਉਹਦੇ 'ਚ ਕਾਫੀ ਸ਼ੇਅਰ ਡਿੱਗਣੇ ਸ਼ੁਰੂ ਹੋਏ ਨੇ। ਉਹਨੇ ਕਿਹਾ ਕਿ ਵੀ ਅਸੀਂ ਜਿਹੜਾ ਇਹ ਸਾਰੇ ਨੂੰ ਮੈਂ ਪਹਿਲਾਂ ਹੀ ਉਹਨੇ ਜਿਹੜਾ ਕੈਨੇਡਾ ਟੂ ਫਾਈਲ ਲੀਗਲ ਚੈਲੰਜ ਅਗੇਂਸਟ ਟੈਰਿਫਸ ਔਰ ਟਰੂਡੋ ਸੇਜ਼ ਕੈਨੇਡੀਅਨਸ ਵਿਲ ਨਾਟ ਬੈਕ ਡਾਊਨ ਫਰੋਮ ਏ ਫਾਈਟ। ਸੋ ਮਤਲਬ ਜਿਹੜੀ ਸਾਰੀ ਲੈਂਗੁਏਜ ਹੈ ਉਹ ਲੜਾਈ ਝਗੜੇ ਵਾਲੀ ਹੈ। ਔਰ ਇਹ ਵੀ ਮੇਨ ਖਬਰ ਹੈ, US ਸਟਾਕ ਮਾਰਕੀਟਸ ਫਾਲ ਆਫਟਰ ਟੈਰਿਫ ਸਪਾਰਕ ਟ੍ਰੇਡ ਵਾਰ ਫੀਅਰਸ। ਬੜੀ ਬੁਰੀ ਤਰ੍ਹਾਂ ਇਹਨਾਂ ਦੀ ਅੱਜ ਮਾਰਕੀਟ ਡਿੱਗੀ ਹੈ ਕਿਉਂਕਿ ਅਦਰਵਾਈਜ਼ ਤਾਂ ਡਾਲਰ ਅਪ ਜਾ ਰਿਹਾ ਸੀ, ਮਾਰਕੀਟ ਵੀ ਅਪ ਜਾ ਰਿਹਾ ਸੀ, ਪਰ ਜਿਉਂ ਹੀ ਇਹ ਆਪਸੀ 25% ਇੱਧਰ ਤੇ ਉੱਧਰ ਦੀ ਟੈਰਿਫ ਤਾਂ ਆਇਆ ਤੇ ਜਿਹੜਾ ਹੈ ਉਹ ਉਸਨੇ ਸ਼ੇਅਰ ਮਾਰਕੀਟ ਜਿਹੜੀ ਹੈ ਉਹ ਵਾਲ ਸਟਰੀਟ ਦੀ ਵੀ ਇਹਦੇ ਉੱਤੇ ਰਿਪੋਰਟਿੰਗ ਹੈ। ਸੋ ਇਹ ਦੁਖਦਾਈ ਪਾਰਟ ਹੈ। ਅਸੀਂ ਸਮਝਦੇ ਹਾਂ ਵੀ ਲੌਂਗ ਟਰਮ ਪਹਿਲਾਂ ਹੀ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਦੇ ਹਵਾਲੇ ਨਾਲ ਯੂਨਾਈਟਿਡ ਨੇਸ਼ਨਸ, ਕਲਾਈਮੇਟ ਚੇਂਜ
ਔਰ ਦੂਸਰੇ ਅਮਰੀਕਾ ਵਿਦਡਰਾ ਕਰ ਰਿਹਾ ਸੀ ਸਾਰੇ ਪਾਸਿਓਂ, ਪਰ ਕੈਨੇਡਾ ਤੇ ਮੈਕਸੀਕੋ ਦੇ ਨਾਲ ਜਿਹੜੇ ਤੁਹਾਡੇ ਇਮੀਡੀਏਟ ਨੇਬਰ ਨੇ, ਹਾਲਾਂ ਕ੍ਰਿਸਚੀਅਨਿਟੀ ਨੂੰ ਮੰਨਣ ਵਾਲੀ ਇਹ ਬੈਲਟ ਹੈ, ਇਹ ਘੱਟੋ ਘੱਟ ਜਿਹੜੀ ਜੀਸਸ ਦੀ ਇਹ ਹਦਾਇਤ ਹੈ ਕਿ ਲਵ ਦਾਈ ਨੇਬਰ, ਆਪਣੇ ਗੁਆਂਢੀ ਨੂੰ ਪਿਆਰ ਕਰੋ, ਇਹੀ ਸਵੇਰੇ ਪੜ੍ਹ ਲੈਂਦੇ ਬਾਈਬਲ ਚੋਂ, ਪਰ ਇਹ ਠੀਕ ਨਹੀਂ ਜਾ ਰਿਹਾ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵੀਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।